ਚੌਧਰੀ ਨੇ ਪਾਣੀ ਦੇ ਵਿੱਚ ਵੱਟਾ ਸੁੱਟਿਆ ਤੇ ਆਪਣੇ ਚਮਚਿਆਂ ਨੂੰ ਪੁੱਛਣ ਲੱਗਾ ਕਿ ਇਹ ਵੱਟਾ ਕਿਉਂ ਡੁੱਬ ਗਿਆ। ਉਹ ਆਖਣ ਲੱਗੇ ਚੌਧਰੀ ਸਾਹਿਬ ਵੱਟਾ ਵਜ਼ਨੀ ਸੀ ਇਸ ਵਾਸਤੇ ਡੁੱਬ ਗਿਆ। ਇੱਕ ਖਾਸ ਚਮਚੇ ਨੂੰ ਪੁੱਛਿਆ ਤੇ ਉਹ ਆਖਣ ਲੱਗਾ ਚੌਧਰੀ ਸਾਹਿਬ ਜਿਹੜਾ ਤੁਹਾਡੇ ਹੱਥੋਂ ਨਿਕਲ ਗਿਆ ਉਹਨੇ ਡੁੱਬਣਾ ਹੀ ਡੁੱਬਣਾ ਸੀ ਕਿ ਜਿਹੜਾ ਤੁਹਾਡੇ ਹੱਥੋਂ ਨਿਕਲ ਗਿਆ ਉਹਨੇ ਕਿਹੜਾ ਤਰਨਾ ਸੀ। ਚੌਧਰੀ ਖੁਸ਼ ਹੋ ਕੇ ਤੇ ਆਖਣ ਲੱਗਾ ਵੇਖੇ ਨਾ ਗੱਲ ਦੀ ਵੰਡ ਹੁੰਦੀ ਹੈ, ਇਹ ਤਾਂ ਸਾਰੇ ਟੁੱਕਰ ਦਾ ਵਜਾੜਾ ਨੇ, ਆਹ ਗੱਲ ਦਾ ਕੋਈ ਤਰੀਕਾਕਾਰ ਹੁੰਦਾ, ਤੂੰ ਅੱਜ ਤੋਂ ਲੈ ਕੇ ਮੇਰਾ ਖਾਸ ਬੰਦਾ। ਇਹ ਖਾਸ ਕਿਵੇਂ ਹੋਇਆ? TC ਕਰਕੇ ਸਮਝ ਆਈ ਜੀ ਮੇਰੀ ਗੱਲ ਦੀ। ਹਕੀਕਤ ਇਹ ਵੇ ਕਿ ਮੁਖਲਸ ਬੰਦਾ, ਵਫਾਦਾਰ ਬੰਦਾ ਹਮੇਸ਼ਾ ਪਰੇਸ਼ਾਨੀ ਵੇਖਿਆ, ਚਮਚਾ ਤੇ ਮੁਨਾਫਕ ਹਮੇਸ਼ਾ ਹਰ ਜਗ੍ਹਾ ਹੀ ਫਿੱਟ ਵੇਖਿਆ। ਕਿ ਜਿਨ੍ਹਾਂ ਲੋਕਾਂ ਨੂੰ ਅਸਾਂ ਇਗਨੋਰ ਕੀਤਾ ਹੈ, ਜਿਨ੍ਹਾਂ ਲੋਕਾਂ ਨੂੰ ਅਸਾਂ ਰਿਜੈਕਟ ਕੀਤਾ ਹੈ, ਨਜ਼ਰਅੰਦਾਜ਼ ਕੀਤਾ ਹੈ, ਉਹ ਲੋਕੀ ਸਾਡੀਆਂ ਤਾਰੀਫਾਂ ਤੇ ਨਹੀਂ ਕਰਨਗੇ, ਉਹ ਸਾਡੀਆਂ ਬਦਖੋਈਆਂ ਕਰਨਗੇ, ਸਾਡੀਆਂ ਚੁਗਲੀਆਂ ਕਰਨਗੇ, ਉਹ ਸਾਡੇ ਤੇ ਇਲਜ਼ਾਮ ਵੀ ਲਾਣਗੇ, ਬਹਤਾਨ ਵੀ ਲਾਣਗੇ, ਉਹ ਸਾਡੇ ਉੱਤੇ ਚਿੱਕੜ ਸੁੱਟਣਗੇ। ਇਹ ਹੀ ਕਰਨਗੇ ਨਾ, ਹੋਰ ਕਰ ਵੀ ਕੀ ਸਕਦੇ ਨੇ। ਜਦੋਂ ਲੋਕਾਂ ਨੇ ਮੇਰੇ ਨਾਲ ਬਿਲਾ ਵਜ੍ਹਾ ਹਸਦ ਕਰਨਾ ਸ਼ੁਰੂ ਕੀਤਾ ਨਾ, ਤੇ ਮੈਨੂੰ ਸਮਝ ਆ ਗਈ ਕਿ ਮਾਲਕ ਦੀ ਜ਼ਾਤ ਨੇ ਮੇਰੇ ਵਿੱਚ ਕੋਈ ਖੂਬੀ ਰੱਖੀ ਹੈ, ਮੇਰੇ ਵਿੱਚ ਕੋਈ ਖਾਸ ਗੱਲ ਮਾਲਕ ਦੀ ਜ਼ਾਤ ਨੇ ਰੱਖੀ ਹੈ, ਜਿਹਦੀ ਵਜ੍ਹਾ ਤੋਂ ਲੋਕੀ ਬਿਲਾ ਵਜ੍ਹਾ ਹੀ ਮੇਰੇ ਮੁਖਾਲਿਫ ਹੋ ਗਏ ਨੇ। ਵੇਖੋ, ਗਲਤੀਆਂ ਦੀ ਮੁਆਫੀ ਹੈ, ਚਲਾਕੀਆਂ ਦੀ, ਡਰਾਮੇਬਾਜ਼ੀਆਂ ਦੀ ਮਾਫੀ ਨਹੀਂ। ਇਹ ਜਿਹੜੀਆਂ ਜਾਣ ਬੁੱਝ ਕੇ ਸਾਨੂੰ ਅਜ਼ੀਅਤਾਂ ਦਿੱਤੀਆਂ ਗਈਆਂ ਨੇ ਨਾ, ਇਹਨਾਂ ਦਾ ਹਿਸਾਬ ਹੋਏਗਾ, ਪੂਰਾ ਇਹਤਸਾਬ ਹੋਏਗਾ। ਇੱਥੇ ਨਹੀਂ ਤੇ ਅਗਲੇ ਜਾਣ ਜਾ ਕੇ ਹੋਏਗਾ, ਜ਼ਰੂਰ ਹੋਏਗਾ। ਹਾਂ, ਗਲਤੀਆਂ ਦੀ ਮੁਆਫੀ। ਦੇਖੋ, ਆਂਦੀਆਂ ਤੂਫਾਨ ਬੇਸ਼ੱਕ ਦਰਖਤ ਕੋਲੋਂ ਮਾਫੀ ਮੰਗ ਵੀ ਲੈਣ ਨਾ, ਲੇਕਿਨ ਜਿਹੜੀ ਟਾਹਣੀ ਇੱਕ ਵਾਰੀ ਦਰਖਤ ਨਾਲੋਂ ਟੁੱਟ ਗਈ ਹੈ ਨਾ, ਦੁਬਾਰਾ ਨਹੀਂ ਜੋੜ ਸਕਦੀ। ਹੈ ਮੱਠੀ ਮੱਠੀ ਠੋਕਰਾਂ ਨਾ ਮਾਰਵੇ, ਦਿਲ ਟੁੱਟਿਆ ਰਾਸ ਨਹੀਂ ਆਉਣਾ। ਅੱਲਾ ਦੀ ਕਸਮ ਹੈ, ਲੋਕੀ ਮੇਰੇ ਨਾਲ ਜਿਹੜੀਆਂ ਖੇਡਾਂ ਖੇਡਦੇ ਨੇ, ਜਿਹੜੀਆਂ ਚਲਾਕੀਆਂ ਕਰਦੇ ਨੇ, ਜੋ ਵੀ ਐਫੀਸ਼ੀਐਂਸੀਆਂ ਮਾਰਦੇ ਨੇ ਨਾ, ਮੈਨੂੰ ਸਾਰੀਆਂ ਦਾ ਪਤਾ ਹੁੰਦਾ। ਐਵੇਂ ਜਾਣ ਬੁੱਝ ਕੇ ਮੈਂ ਇਗਨੋਰ ਕਰਦਾ ਰਹਿਣਾ, ਸ਼ਦਾਈ ਬਣਿਆ ਰਹਿਣਾ, ਤਾਂ ਕਿ ਇਹ ਮਜ਼ੀਦ ਐਫੀਸ਼ੀਐਂਸੀਆਂ ਮਾਰਨ, ਮਜ਼ੀਦ ਖੁੱਲਣ। ਤੇ ਲੋਕਾਂ ਨੂੰ ਪਤਾ ਹੁੰਦਾ ਇਹ ਸ਼ਦਾਈ, ਇਹਨੂੰ ਪਤਾ ਨਹੀਂ ਪਿਆ ਲੱਗਦਾ। ਕੋਈ ਵੀ ਬੰਦਾ ਰੋਟੀ ਨੂੰ ਝੋਚੀ ਨਹੀਂ ਆਉਂਦਾ। ਹਰ ਬੰਦੇ ਨੂੰ ਪਤਾ ਲੱਗਦਾ ਹੁੰਦਾ ਕਿ ਅਗਲਾ ਮੇਰੇ ਨਾਲ ਕੀ ਖੇਡਾਂ ਖੇਡਦਾ ਪਿਆ। ਉਹ ਵੱਖਰੀ ਗੱਲ ਹੈ ਕਿ ਅਗਲੇ ਦਾ ਭਰਮ ਰੱਖਣ ਵਾਸਤੇ ਉਹਨੂੰ ਕੋਈ ਦੱਸੇ ਜਾਂ ਨਾ ਦੱਸੇ। ਸਾਡੇ ਦੁਸ਼ਮਣਾਂ ਨੂੰ, ਸਾਡੇ ਮੁਖਾਲਫਾਂ ਨੂੰ ਕੀ ਪਤਾ ਸੀ ਕਿ ਕਿਹੜੀ ਸਾਡੀ ਕਮਜ਼ੋਰੀ ਹੈ? ਇਹ ਤਾਂ ਸਾਡੇ ਆਪਣਿਆਂ ਦੀਆਂ ਮਿਹਰਬਾਨੀਆਂ ਨੇ ਕਿ ਉਹਨਾਂ ਨੇ ਉਹਨਾਂ ਤੱਕ ਇਹ ਰਾਜ਼ ਪਹੁੰਚਾਇਆ ਕਿ ਇਹਨੂੰ ਫਲਾਂ ਜਗ੍ਹਾ ਤੋਂ ਨੁਕਸਾਨ ਪਹੁੰਚ ਸਕਦਾ। ਸਾਡੇ ਦੁਸ਼ਮਣਾਂ ਨੇ ਸਾਨੂੰ ਨੁਕਸਾਨ ਪਹੁੰਚਾਇਆ, ਜਿੰਨਾ ਸਾਡੇ ਆਪਣਿਆਂ ਪਹੁੰਚਾਇਆ। ਇਹ ਆਪਣਿਆਂ ਦੀਆਂ ਮਿਹਰਬਾਨੀਆਂ ਨੇ, ਆਪਣਿਆਂ ਦੀਆਂ ਨੇਕੀਆਂ ਨੇ, ਕਿਵੇਂ ਭੁੱਲ ਸਕਦੇ। ਕਮ ਜ਼ਰਫ ਬੰਦਿਆਂ ਨੂੰ ਜਦੋਂ ਇੱਜ਼ਤ ਮਿਲਦੀ ਹੈ, ਰਿਸਪੈਕਟ ਮਿਲਦੀ ਹੈ, ਇਹਤਰਾਮ ਮਿਲਦਾ, ਜਦੋਂ ਉਹਨਾਂ ਨੂੰ ਅਸੀਂ ਝੁਕ ਕੇ ਇੰਝ ਸਲਾਮ ਕਰਨੇ ਆ ਨਾ, ਤੇ ਉਹ ਸਾਡੇ ਝੁਕਣ ਨੂੰ ਸਮਝਦੇ ਨੇ ਕਿ ਅਸੀਂ ਪਤਾ ਨਹੀਂ ਕੀ ਸ਼ੈ ਵਾਂ, ਸਾਨੂੰ ਇਹ ਨਿਊ ਕੇ ਸਲਾਮ ਕਰਦਾ ਪਿਆ। ਮੈਂ ਤਾਂ ਇਹਤਰਾਮਨ ਝੁਕ ਕੇ ਮਿਲਾ ਥਾ, अरे नादान तूने मुझे गिरा हुआ ही समझ लिया। जो मैनू सिखाया गया मैं ਉਹਦੇ ਮੁਤਾਬਕ ਤੈਨੂੰ ਝੁਕ ਕੇ ਸਲਾਮ ਕੀਤਾ ਸੀ, ਵਰਨਾ ਤੂੰ ਤੇ ਇਸ ਕਾਬਲ ਹੀ ਨਹੀਂ ਸੀ ਕਿ ਮੈਂ ਤੈਨੂੰ ਉਂਝ ਵੀ ਸਲਾਮ ਕਰ ਲੈਂਦਾ। ਜਦੋਂ ਮੈਂ ਕਿਸੇ ਕੰਜਰ ਦਾ ਕਰਜ਼ਾ ਨਹੀਂ ਦੇਣਾ, ਕਿਸੇ ਦਾ ਕਰਜ਼ਾ ਹੀ ਨਹੀਂ, ਮੈਂ ਕਿਸੇ ਦਾ ਕਾਣਾ ਨਹੀਂ, ਕਿ ਕਿਉਂ ਉਹਨੂੰ ਨਿਊ ਕੇ ਸਲਾਮ ਕਰਾਂ? ਕਿਉਂ ਮੈਂ ਕਿਸੇ ਦੀ ਦਾਦਾਗਿਰੀ ਨੂੰ ਮੰਨਾਂ? ਬਈ ਮੈਂ ਤਾਲੁਕ ਜ਼ਰੂਰ ਰੱਖਾਂਗਾ, ਲੇਕਿਨ ਬਰਾਬਰੀ ਦੀ ਸਤਹ ਤੇ ਜੇ ਅੱਛਾ ਤਾਲੁਕ ਰੱਖੇ ਤੇ ਤੇਰੀ ਮਰਜ਼ੀ, ਜੇ ਛੋੜ ਵੀ ਦੇਵੇਂ ਤਾਂ ਮਸਲਾ ਹੀ ਕੋਈ ਨਹੀਂ। ਬਗੈਰਤ ਬੰਦੇ ਨੂੰ ਜਿੰਨੀ ਮਰਜ਼ੀ ਇੱਜ਼ਤ ਦਿਓ, ਜਿੰਨੀ ਮਰਜ਼ੀ ਰਿਸਪੈਕਟ ਦਿਓ, ਬੇਸ਼ੱਕ ਉਹਨੂੰ ਸਿਰ ਤੇ ਚਾੜ ਕੇ ਭਾਈ ਰੱਖੋ, ਉਹਨੂੰ ਇੱਜ਼ਤ ਹਜ਼ਮ ਨਹੀਂ ਹੁੰਦੀ। ਜਿਵੇਂ ਕੁੱਤੇ ਨੂੰ ਖੀਰ ਹਜ਼ਮ ਨਹੀਂ ਨਾ ਹੁੰਦੀ, ਇੰਜ ਬਦਨਸਲੇ ਬੰਦੇ ਨੂੰ ਇੱਜ਼ਤ ਰਾਸ ਨਹੀਂ ਹੁੰਦੀ। ਇਹ ਤੁਸੀਂ ਸੁਣਿਆ ਹੋਵੇਗਾ, ਬੰਦੇ ਆਂਦੇ ਨੇ ਕਿ ਯਾਰ ਫਲਾਣੇ ਬੰਦੇ ਨੂੰ ਲੋਹਾ ਬੜਾ ਰਾਸ ਆਇਆ, ਵਿਆਹ ਬੜਾ ਰਾਸ ਆਇਆ, ਗੱਡੀ ਬੜੀ ਰਾਸ ਆਈ ਹੈ, ਵਗੈਰਾ ਵਗੈਰਾ। ਇਸੇ ਤਰ੍ਹਾਂ ਜਿਹੜੀ ਇੱਜ਼ਤ ਹੈ ਨਾ, ਇਹ ਵੀ ਹਰ ਬੰਦੇ ਨੂੰ ਰਾਸ ਨਹੀਂ ਆਉਂਦੀ। ਇਹ ਨਸਲੀ ਬੰਦਿਆਂ ਦੀ ਨਿਸ਼ਾਨੀ ਹੈ ਕਿ ਖਾਦਾ ਪੀਤਾ ਕਦੀ ਵੀ ਹਰਾਮ ਨਹੀਂ ਕਰਦੇ, ਖਾਦਾ ਪੀਤਾ ਕਦੀ ਵੀ ਤੁਹਾਡਾ ਜ਼ਾਇਆ ਨਹੀਂ ਕਰਦੇ। ਇੱਕ ਚੂੰਡੀ ਨਮਕ ਦੀ ਖਾ ਲੈ ਨਾ ਨਸਲੀ ਬੰਦੇ, ਤੇ ਅੱਲਾ ਦੀ ਕਸਮ ਉਹ ਨਸਲਾਂ ਤੱਕ, ਅਗਲੀਆਂ ਨਸਲਾਂ ਤੱਕ ਵਫਾ ਕਰਦੇ ਨੇ, ਕਿ ਆਂਦੇ ਨੇ ਯਾਰ ਇਹਦੇ ਘਰ ਦਾ ਨਮਕ ਖਾਦਾ, ਇਹਦੇ ਨਾਲ ਬਹਿ ਕੇ ਇਹਦੀ ਪਲੇਟ ਦੇ ਵਿੱਚੋਂ ਖਾਦਾ। ਤੇ ਜਿਹੜੇ ਬਦਨਸਲੇ ਬੰਦੇ ਹੁੰਦੇ ਨੇ ਉਸੇ ਪਲੇਟ ਦੇ ਵਿੱਚ ਖਾ ਕੇ ਤੇ ਉਹਦੇ ਵਿੱਚ ਹੀ ਥੁੱਕਦੇ ਨੇ।